ਅਗਲੀ ਖਬਰ ਦੇ ਵੱਲ ਵਧੀਏ ਤੇ ਇਸ ਵੇਲੇ ਕੌਮੀ ਜਿਹੜੀ ਰਾਜਨੀਤੀ ਹੈ, ਕੌਮੀ ਸਿਆਸਤ ਹੈ ਜਿਹੜੀ ਦੇਸ਼ ਦੀ, ਜਿਹੜੀਆਂ ਪਾਰਟੀਆਂ ਨੇ ਭਾਜਪਾ ਵਿਰੋਧੀ ਸੱਦਾ ਦੇ ਰਹੀਆਂ ਨੇ ਤੇ ਉਹ ਵੀ ਇੱਕ ਸ਼ਬਦ ਲੈ ਕੇ ਆਈਆਂ ਨੇ ਇੰਡੀਆ ਦਾ। ਦੂਜੇ ਪਾਸੇ ਐਨਡੀਏ ਹੈ ਜਿਹੜੀ, ਇੱਕ ਪਾਸੇ ਕਾਂਗਰਸ ਹੈ, ਉਹਦੀ ਜਿਹੜੀ ਖੇਮੇਬੰਦੀ ਹੈ, ਕਹਿੰਦੇ 26 ਪਾਰਟੀਆਂ ਜਿਹੜੀਆਂ ਇਸ ਖੇਮੇਬੰਦੀ ਦੇ ਵਿੱਚ ਆਈਆਂ ਨੇ। ਦੂਜੇ ਪਾਸੇ ਐਨਡੀਏ ਹੈ। ਐਨਡੀਏ ਦੇ ਉੱਤੇ ਨਜ਼ਰਾਂ ਸਭ ਦੀਆਂ ਸੀ ਤੇ ਇਹ ਵੀ ਗੱਲ ਸੀਗੀ ਕਿ ਗੱਠਜੋੜ ਵਾਲੇ ਜਿਹੜੇ ਪੁਰਾਣੇ ਸਾਥੀ ਆ ਪੰਜਾਬ ਵਾਲੇ, ਇਹ ਜ਼ਰੂਰ ਜਾਣਗੇ, ਪਰ ਹੁਣ ਕਹਿੰਦੇ ਕਿ ਐਨਡੀਏ ਨੇ ਢੀਂਡਸੇ ਨੂੰ ਸੱਦ ਲਿਆ ਤੇ ਸੁਖਬੀਰ ਨੂੰ ਨਹੀਂ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਜੀ ਕਿ ਸਭ ਦੀ ਨਜ਼ਰ ਹੁਣ ਦੇਸ਼ ਦੀ ਇਸ ਨਵੀਂ ਤਰ੍ਹਾਂ ਦੀ ਹੋ ਰਹੀ ਰਾਜਨੀਤੀ ਤੇ ਟਿਕੀ ਹੈ। ਬੈਠਕ ਦਰ ਬੈਠਕ ਹੈ ਨਾ। ਹੁਣ ਅਗਲੀ ਬੈਠਕ ਕਹਿੰਦੇ ਜੀ ਕਰਨਾਟਕਾ ਤੋਂ, ਬੰਗਲੁਰੂ ਤੋਂ ਬਾਅਦ ਜੀ ਹੁਣ ਕਹਿੰਦੇ ਮੁੰਬਈ ਕਰਾਂਗੇ। ਸੋ ਇਹਦਾ ਮਤਲਬ ਉੱਥੇ ਸ਼ਰਦ ਪਵਾਰ ਤੇ ਸ਼ਿਵ ਸੈਨਾ ਨੂੰ ਮੌਕਾ ਦੇਣਾ ਹੁਣ। ਠੀਕ ਹੈ। ਤੇ ਉੱਥੇ ਤੈਅ ਹੋਊਗਾ ਜੀ ਕੌਣ ਚਿਹਰਾ ਮੋਹਰਾ ਕਿਵੇਂ ਕਰਨਾ ਜੀ। 11 ਮੈਂਬਰੀ ਕਮੇਟੀ ਬਣੂਗੀ। ਸੋ ਇਹ ਇੱਕ ਪਾਸੇ ਬਿਲਕੁਲ ਆ ਨਵਾਂ ਨਾਂ ਲੈ ਕੇ ਆਏ ਨੇ ਇੰਡੀਆ, ਜਿਹਦੀ ਜਿਹੜਾ ਗੱਠਜੋੜ ਬਣਾਇਆ ਉਹ ਪੜ੍ਹਨਾ ਵੀ ਆਸਾਨ ਨਹੀਂ, ਪਤਾ ਨਹੀਂ ਖਾਸਾ ਔਖਾ ਜਿਹਾ। ਫੋਰਮ ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕ ਪਤਾ ਨਹੀਂ ਇੰਡੀਅਨ ਅਲਾਇੰਸ ਕੀ ਏਦਾਂ ਚ ਖਾਸਾ ਬੜਾ ਜਿਹਾ ਨਾਂ ਬਣਾਇਆ। ਹਾਂਜੀ ਹਾਂਜੀ। ਉਹਨੂੰ ਸ਼ਾਰਟ ਚ ਰੱਖਿਆ ਇੰਡੀਆ। ਹਾਂਜੀ। ਤੇ ਦੂਏ ਪਾਸੇ ਐਨਡੀਏ ਹੈ ਜੀ, ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ। ਹਾਂਜੀ ਹਾਂਜੀ, ਇਦਾਂ ਹੀ ਹੈ ਨਾ। ਤੇ ਉਹ ਕਹਿੰਦੇ ਮੋਦੀ ਜੀ ਕਹਿੰਦੇ ਨਾ ਸਾਡਾ ਨਿਊ ਇੰਡੀਆ, ਐਨ ਦਾ ਮਤਲਬ ਕਹਿੰਦੇ ਨਿਊ ਇੰਡੀਆ। ਸੋ ਕੀ ਆ ਨਵੇਂ ਇੰਡੀਆ ਤੋਂ ਡਰ ਲੱਗਣ ਲੱਗ ਗਿਆ। ਬਿਲਕੁਲ ਹੈ ਨਾ। ਵੈਸੇ ਤਾਂ ਨਰਿੰਦਰ ਮੋਦੀ ਹੋਰਾਂ ਨੇ ਬੈਠਕ ਬੁਲਾਈ ਬਰਾਬਰ ਤੇ 38 ਦਲਾਂ ਨੂੰ ਸੱਦਾ ਦਿੱਤਾ, ਪਰ ਉਹਨਾਂ ਚੋਂ ਕਿੰਨੇ ਕੁ ਰਜਿਸਟਰਡ ਨੇ ਇਹ ਹਿਸਾਬ ਕਿਤਾਬ ਰੱਖੋਗੇ ਤਾਂ ਅੱਧੇ ਨਿਕਲਦੇ ਨੇ ਤੇ ਬਾਕੀ ਤਾਂ ਉਹੀ ਧੂੜ ਚੱਟੂ ਵਾਲੇ ਵੀ ਹੈਗੇ ਵਿੱਚ ਜੀ। ਸੋ ਇੱਕ ਪਾਸੇ ਇੰਡੀਆ ਦੇ ਨਾਂ ਦੇ ਥੱਲੇ ਜੀ ਵਿਰੋਧੀ ਦਲ ਇਕੱਠੇ ਹੋਏ ਤੇ ਉਹਨਾਂ ਨੇ ਨਵਾਂ ਨਾਂ ਦੇ ਕੇ 26 ਦਲ ਇਕੱਠੇ ਕੀਤੇ। ਠੀਕ ਹੈ। ਤੇ ਦੂਸਰੇ ਪਾਸੇ ਐਨਡੀਏ ਨੇ 38 ਦਲਾਂ ਦੇ ਹਵਾਲੇ ਨਾਲ ਦਮ ਭਰਿਆ ਕਿ ਅਸੀਂ ਹੁਣ ਆਮੋ ਸਾਹਮਣੇ ਤਿਆਰ ਹਾਂ ਜੀ। ਤੇ ਇੱਧਰ ਨਵੇਂ ਇੰਡੀਆ ਵਾਲੇ ਕਹਿੰਦੇ ਜੀ ਕਾਂਗਰਸ 317 ਤੇ ਲੜਨਾ ਚਾਹੁੰਦੀ ਆ 543 ਚੋਂ। ਉਹ ਕਹਿੰਦੀ 173 ਸੀਟਾਂ ਬਾਕੀ ਭਾਈਵਾਲ ਲਈ ਛੱਡ ਦਾਂਗੇ। ਮੇਰੇ ਪਰ ਸਹਿਮਤੀ ਬਣਦੀ ਹੈ ਨਹੀਂ ਬਣਦੀ ਜਾਂ ਵੱਧ ਛੱਡਣੀਆਂ ਪੈਂਦੀਆਂ ਵੱਧ ਦੀ ਗੱਲ ਹੈ। ਸੋ ਇਹ ਦੇਖਣ ਵਾਲੀ ਗੱਲ, ਕਿਉਂਕਿ ਉਹ ਤਾਂ ਅਗਲੇ ਕਹਿੰਦੇ 200 ਤੋਂ ਵੱਧ ਨਹੀਂ ਦੇਣੀਆਂ ਇਹਨਾਂ ਨੂੰ। ਸੋ ਇਹ ਸਾਰੇ ਵਰਤਾਰੇ ਤੇ ਨਤੀਸ਼ ਹੋਰੀ ਪਹਿਲਾਂ ਚਲੇ ਗਈ ਪ੍ਰੈਸ ਕਾਨਫਰੰਸ ਉੱਠ ਕੇ, ਇਹਦੀ ਵੀ ਚਰਚਾ ਖਾਦੀ ਹੈ। ਠੀਕ ਹੈ ਨਾ। ਪਰ ਜਿਸ ਕਦਰ ਸਾਰੇ ਇਕੱਠੇ ਹੋਏ, ਦੁਬਾਰਾ ਕੇਜਰੀਵਾਲ ਦਾ ਨਾਲ ਆਉਣਾ, ਮਮਤਾ ਦਾ ਨਾਲ ਆਉਣਾ, ਨਤੀਸ਼ ਹੋਣੀ ਹੈ ਨਾ, ਇਹ ਸਾਰੇ 26 ਦਲਾਂ ਦਾ ਉਹਨੇ ਤਰੇੜੀਆਂ ਤਾਂ ਲਿਆਂਦੀਆਂ ਪਈਆਂ ਜੀ ਐਨਡੀਏ ਨੂੰ। ਤੇ ਐਨਡੀਏ ਨੂੰ ਭਾਜੜਾਂ ਦਾ ਪਈਆਂ। ਔਰ ਇਹ ਸਭ ਦੇ ਲਈ ਮੋਦੀ ਜੀ ਕਹਿੰਦੇ ਸਾਥ ਤੋਂ ਆ ਸਕਤੇ ਹੈ, ਪਾਸ ਨਹੀਂ ਆ ਸਕਤੇ ਜੀ। ਤੇ ਨਰਿੰਦਰ ਮੋਦੀ ਕਹਿੰਦੇ ਇਕੱਠਿਆਂ ਤੁਰਦੇ ਤਾਂ ਦੇਖ ਸਕਦੇ ਆ, ਪਰ ਨਾਲੋਂ ਨਾਲ ਨਹੀਂ ਰਹਿ ਸਕਦੇ। ਸੋ ਦੇਖਦੇ ਹਾਂ ਜੀ ਉਹਨਾਂ ਦੀ ਇਸ ਗੱਲ 'ਚ ਇਹ ਗੱਲ ਮਤਲਬ ਕਿ ਪੰਜਾਬ ਦੇ ਦੇਸ਼ ਦੇ ਆਮ ਵਰਗਾਂ ਦੇ ਜਾਂ ਮੀਡੀਆ ਦੇ ਹਵਾਲੇ 'ਚ ਵੀ ਚਰਚਾ ਚੱਲਦੀ ਹੈ ਕੀ ਇਹ ਸੀਟ ਬਟਵਾਰੇ ਤਾਂ ਇਕੱਠੇ ਰਹਿਣਗੇ। ਤੇ ਇੱਧਰ ਐਨਡੀਏ ਮੂਹਰੇ ਜਿਹੜੀ ਨਵੀਂ ਚੁਣੌਤੀ ਹੈ ਜੀ ਉਹ ਇਹ ਹੈ ਕਿ ਪੁਰਾਣੇ ਦਲ ਕਿੱਥੇ ਜਾਣਗੇ ਜੀ। ਪ੍ਰਵੀਨ ਜੀ, ਨਰਿੰਦਰ ਮੋਦੀ ਨੇ ਇਸ ਐਨਡੀਏ ਦੀ ਬੈਠਕ ਦੇ ਵਿੱਚ 3 ਬੰਦਿਆਂ ਨੂੰ ਯਾਦ ਕੀਤਾ। ਠੀਕ ਹੈ। ਅਟਲ ਬਿਹਾਰੀ ਵਾਜਪਾਈ, ਪ੍ਰਕਾਸ਼ ਸਿੰਘ ਬਾਦਲ ਜੀ ਤੇ ਬਾਲਾ ਸਾਹਿਬ ਠਾਕਰੇ। ਬਾਲਾ ਸਾਹਿਬ ਠਾਕਰੇ ਵੀ ਨਹੀਂ ਹੈਗੇ, ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਹੈਗੇ, ਵਾਜਪਾਈ ਵੀ ਨਹੀਂ ਹੈਗੇ। ਪਰ ਵਾਜਪਾਈ ਦੀ ਸੋਚ ਹੈ ਬੀਜੇਪੀ ਕੋਲ ਜਾਂ ਨਹੀਂ ਇਹ ਤਾਂ ਨਹੀਂ ਪਤਾ, ਪਰ ਉਹਨਾਂ ਦੀ ਪਾਰਟੀ ਜ਼ਰੂਰ ਹੈਗੀ ਐਨਡੀਏ 'ਚ, ਹੈ ਨਾ। ਪਰ ਦੂਈ ਬਾਦਲਾਂ ਵਾਲਾ ਟੱਬਰ ਵੀ ਨਹੀਂ ਹੈਗਾ, ਬਾਦਲਾਂ ਵਾਲੀ ਪਾਰਟੀ ਵੀ ਨਹੀਂ ਹੈਗੀ ਤੇ ਬਾਲਾ ਸਾਹਿਬ ਠਾਕਰੇ ਵਾਲਾ ਵੀ ਟੱਬਰ ਨਹੀਂ ਹੈਗਾ। ਉਹ ਦੂਏ ਪਾਸੇ ਬੈਠੇ ਨੇ। ਸੋ ਨਾ ਇਹ ਯਾਦ ਕਰ ਰਹੇ ਨੇ ਕਿ ਇਹ ਰਾਜਨੀਤਿਕ ਚਾਲ ਸੀ ਜੀ। ਇਹ ਨਾਂ ਲੈ ਕੇ ਉਹਨਾਂ ਹਲਕਿਆਂ ਦੇ ਅੰਦਰ ਆਪਣਾ ਇਹ ਜਚਾਉਣਾ ਕਿ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ, ਜਾਂ ਇੱਕ ਸੱਚਮੁੱਚ ਮਤਲਬ ਕਿ ਨਰਿੰਦਰ ਮੋਦੀ ਨੂੰ ਲੱਗਦਾ ਕਿ ਜੇਕਰ ਉਹ ਹੁੰਦੇ ਤਾਂ ਸ਼ਾਇਦ ਮੇਰੇ ਲਈ ਗੱਠਜੋੜ ਆਸਾਨ ਹੁੰਦਾ ਜੀ। ਸੋ ਇਹ ਪਰ ਪ੍ਰਕਾਸ਼ ਸਿੰਘ ਬਾਦਲ ਦਾ ਜੇ ਜ਼ਿਕਰ ਕੀਤਾ ਤਾਂ ਅੱਜ ਕੱਲ੍ਹ ਸੁਖਬੀਰ ਬਾਦਲ ਨੇ ਲਾਣੇਦਾਰ ਆਪੇ ਫੈਸਲਾ ਕਰ ਲੈਂਦੇ ਨੇ ਕਿ ਆਂਗਣਵਾੜੀ ਵਰਕਰ ਵਾਲੀ ਬੀਬੀ ਨੂੰ ਅਸੀਂ ਪ੍ਰਧਾਨ ਬਣਾਉਣਾ ਤੇ ਬਾਕੀ ਬੀਬੀਆਂ ਨਾਰਾਜ਼ ਹੋ ਜਾਣ ਚਾਹੇ। ਉਹ ਸੁਖਬੀਰ ਸਿੰਘ ਬਾਦਲ ਨੂੰ ਸੱਦਾ ਹੀ ਨਹੀਂ ਦਿੱਤਾ ਜੀ। ਠੀਕ ਹੈ। ਵੈਸੇ ਮੈਂ ਅੱਜ ਵੀ ਇਹ ਗੱਲ ਦਮ ਨਾਲ ਕਹਿ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਵੀ ਸੁਖਬੀਰ ਬਾਦਲ ਭਾਜਪਾ ਨਾਲ ਗੱਠਜੋੜ ਤੋਂ ਬਾਹਰ ਨਹੀਂ ਹੈਗੇ। ਠੀਕ ਹੈ। ਪਰ ਉਹਦੀ ਬਣਤਰ ਕੀ ਬਣੂਗੀ ਕਿ ਉਹ ਬਣਤਰ ਇਹ ਬਣੂਗੀ ਕਿ ਚੋਣਾਂ ਲੜ ਲਓ, ਚੋਣਾਂ ਤੋਂ ਬਾਅਦ ਦੇਖ ਲਾਂਗੇ ਇਕੱਠੇ ਹੋ ਜਾਾਂਗੇ ਕਿ ਬੀਜੇਪੀ ਇਸ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ, ਜਦੋਂ ਕਿ ਅਕਾਲੀ ਦਲ ਜਾਣਾ ਚਾਹੁੰਦਾ ਨਾਲ ਜੀ। ਪਰ ਉਹਨਾਂ ਨੇ ਸੁਖਬੀਰ ਬਾਦਲ ਨੂੰ ਰਸਮੀ ਤੌਰ ਤੇ ਇਸ ਐਨਡੀਏ ਦੀ ਬੈਠਕ ਸੱਦਾ ਨਹੀਂ ਭੇਜਿਆ ਜੀ ਤੇ ਸੱਦਾ ਦਿੱਤਾ ਢੀਂਡਸੇ ਨੂੰ। ਠੀਕ ਹੈ। ਤੇ ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਸਿਵਲ ਕੋਡ ਤੇ ਬਿਆਨ, ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਨਾਲ ਸੀਟਾਂ ਦਾ ਬਟਵਾਰਾ ਤੇ ਇੱਕ ਲੁਕਮਾ ਕਾਰਨ ਇਹ ਵੀ ਸਾਹਮਣੇ ਆ ਰਿਹਾ
ਕਿ ਉਹ ਕਹਿੰਦੇ ਜੀ ਮੰਤਰੀ ਇੱਕ ਬਣਾਉਣਾ ਤੇ ਬਣਨਾ ਦੋਨੇ ਚਾਹੁੰਦੇ ਨੇ, ਪਤੀ ਪਤਨੀ ਜੀ। ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕਹਿੰਦੇ ਇਸ ਚ ਵੀ ਘਰੇ ਵੀ ਖਿੱਚੋ ਤਾਂ ਦੱਸੋ ਰੱਸਾਕੱਸੀ ਚੱਲਦੀ ਹੈ ਕਿ ਮੰਤਰੀ ਬਣੇ ਕੌਣ। ਸੋ ਇਹ ਕਾਰਨ ਵੀ ਮੰਨੇ ਜਾ ਰਹੇ ਨੇ ਕਿ ਇਹ ਫੈਸਲੇ ਨਾ ਹੋਣ ਕਾਰਨ ਸੱਦਾ ਹੀ ਨਹੀਂ ਗਿਆ, ਤੇ ਜੇ ਸੱਦਾ ਜਾਂਦਾ ਤੇ ਨਾ ਜਾਂਦੇ ਫਿਰ ਹੋਰ ਤਰ੍ਹਾਂ ਦਾ ਬੀਜੇਪੀ ਕਹਿੰਦੀ ਕਿ ਸਾਨੂੰ ਮਤਲਬ ਕਿਉਂ ਮਹਿਸੂਸ ਹੋਣਾ ਸੀ। ਇਸ ਲਈ ਬੀਜੇਪੀ ਨੇ ਸੱਦਿਆ ਹੀ ਨਹੀਂ, ਢੀਂਡਸਿਆਂ ਨੂੰ ਸੱਦ ਕੇ ਇਹਨਾਂ ਮੂਹਰੇ ਇੱਕ ਹੋਰ ਸਵਾਲੀਆ ਚਿੰਨ੍ਹ ਵੀ ਲਾਤਾ। ਸੋ ਇਸ ਲਈ ਜੀ, ਪਰ ਤਾਂ ਵੀ ਚਾਹੇ ਚੋਣਾਂ ਤੋਂ ਪਹਿਲਾਂ ਚਾਹੇ ਚੋਣਾਂ ਤੋਂ ਬਾਅਦ ਕਿ ਉਹਨਾਂ ਦੇ ਨਾਲ ਹੀ ਨਜ਼ਰ ਆਉਣਗੇ। ਫਿਲਹਾਲ ਅਕਾਲੀ ਦਲ ਨੇ ਕਿਹਾ ਕਿ ਨਹੀਂ ਜੀ, ਸਾਡਾ ਕੋਈ ਗੱਠਜੋੜ ਦਾ ਇਰਾਦਾ ਨਹੀਂਗਾ, ਅਸੀਂ ਬਸਪਾ ਦੇ ਨਾਲ ਹੀ ਠੀਕ ਆ। ਸੋ ਦੇਖਦੇ ਹਾਂ ਜੀ ਇਹ ਕਦੋਂ ਤੱਕ ਚੱਲਦਾ ਇਹ ਗੱਠਜੋੜ, ਤੇ ਨਵਾਂ ਗੱਠਜੋੜ ਕਦੋਂ ਸਾਹਮਣੇ ਆਉਂਦਾ। ਜੋੜ ਦੇ ਵਿੱਚ ਕਦੋਂ ਗੱਠ ਪੈ ਜੇ ਪਤਾ ਨਹੀਂ ਲੱਗਦਾ, ਤੇ ਇਹੀ ਗੱਠਜੋੜ ਅੱਜ ਕੱਲ ਸਿਆਸਤ ਦੇ ਵਿੱਚ ਜਿਹੜੇ ਗੱਠਜੋੜ ਨੇ ਨਾ ਸ਼ਰਮਾ ਜੀ, ਉਹ ਕੋਈ ਸਿਧਾਂਤਕ ਨਹੀਂ, ਉਹ ਸਮੇਂ ਦੀਆਂ ਮਜਬੂਰੀਆਂ ਨੇ ਜੀ। ਕਿਸੇ ਨੂੰ ਸੱਤਾ ਦੇ ਵਿੱਚ ਬਣੇ ਰਹਿਣ ਦੀ ਲਾਲਚ ਹੈ, ਕਿਸੇ ਨੂੰ ਇਹ ਕਿ ਚਲੋ ਬਣਿਆ ਬਣਾਇਆ ਕਾਡਰ ਹੈ, ਚਲੋ ਕੰਮ ਤਾਂ ਆ ਹੀ ਜਾਣਾ।